अस्सलाम वालेकुम। अच्छा जी, एक असली और ड्रामाई पुलिस मुकाबला ਤੁਹਾਨੂੰ ਦੱਸਣ ਲੱਗਾ ਵਾਂ ਜਿਹਦੇ ਵਿੱਚ ਦੋ ਸਕੇ ਭਾਈ ਡਾਕੂ ਜਿਹੜੇ ਆ ਨਾ ਉਹ ਹਲਾਕ ਹੋ ਗਏ ਆ। ਡੀ ਗਰਾਊਂਡ ਦੇ ਇਲਾਕੇ ਦੇ ਵਿੱਚੋਂ ਇੱਕ ਸ਼ਹਿਰੀ ਨੂੰ ਅਗਵਾ ਕੀਤਾ ਜਾਂਦਾ ਵਾ ਉਹਦੀ ਗੱਡੀ ਸਮੇਤ, ਤੇ ਗੱਡੀ ਨੂੰ ਲੈ ਕੇ ਜਨਾਬ ਇਹ ਚਲੇ ਜਾਂਦੇ ਆ ਸਮੁੰਦਰੀ ਵੱਲ ਨੂੰ। ਐਸਐਚਓ ਪੀਪਲਸ ਕਲੋਨੀ ਮੀਆਂ ਵਾਜਦ ਨੂੰ ਜਦੋਂ ਪਤਾ ਲੱਗਦਾ ਵਾ ਉਹ ਜਨਾਬੇ ਵਾਲੀ ਇਹਨਾਂ ਦੇ ਪਿੱਛੇ ਪਿੱਛੇ ਹੋ ਜਾਂਦਾ ਵਾ। ਇਹ ਜਨਾਬ ਥਾਣਾ ਸਦਰ ਸਮੁੰਦਰੀ ਦੇ ਇਲਾਕੇ ਦੇ ਵਿੱਚ ਜਿਹੜਾ ਮੁਖਬੀ ਹੁੰਦਾ ਨਾ, ਜਿਹਨੂੰ ਅਗਵਾ ਕੀਤਾ ਹੁੰਦਾ, ਉਹਨੂੰ ਉੱਥੇ ਸੁੱਟਦੇ ਆ। ਉਸ ਤੋਂ ਬਾਅਦ ਗੱਡੀ ਪਾ ਦਿੰਦੇ ਆ ਥਾਣੇ ਰੁਡਾਲੇ ਵੱਲ ਨੂੰ। ਥਾਣੇ ਰੁਡਾਲੇ ਦਾ ਅੱਗੇ ਐਸਐਚਓ, ਉਹ ਵੀ ਸਿਆਣਾ ਮੁੰਡਾ ਵਾ, ਹਾਫਿਜ਼ ਅਮਾਰ, ਉਹ ਵੀ ਐਕਟਿਵ ਖਲੋਤਾ ਹੁੰਦਾ ਵਾ। ਮੀਆਂ ਵਾਜਦ ਹਾਫਿਜ਼ ਅਮਾਰ ਨਾਲ ਗੱਲ ਕਰਦਾ ਵਾ, ਹਾਫਿਜ਼ ਅਮਾਰ ਵੀ ਲਾਈਨ ਤੇ ਆ ਜਾਂਦਾ ਵਾ। ਹਾਫਿਜ਼ ਅਮਾਰ ਅੱਗੋਂ ਨਾਕਾ ਲਾ ਲੈਂਦਾ ਵਾ, ਮੀਆਂ ਵਾਜਦ ਉਹਨੂੰ ਪਿੱਛੇ ਪਿੱਛੇ ਹੁੰਦਾ ਵਾ। ਤੇ ਡਾਕੂਆਂ ਨੂੰ ਪਤਾ ਲੱਗ ਜਾਂਦਾ ਵਾ ਅੱਜ ਸਾਡੀ ਹਰ ਗਈ ਆ, ਅੱਗੋਂ ਵੀ ਨਾਕੇ ਆ, ਪਿੱਛੋਂ ਵੀ ਨਾਕੇ ਆ। ਡਾਕੂ ਜਨਾਬੇ ਵਾਲੀ ਸੰਮੀ ਦੀ ਝੋਕ ਵੱਲ ਨੂੰ ਗੱਡੀ ਪਾ ਕੇ ਤੇ ਥੱਲੇ ਨੂੰ ਜਾ ਕੇ ਗੱਡੀ ਬੰਦ ਕਰਕੇ ਆਰਾਮ ਦੇ ਨਾਲ ਸਕੂਨ ਦੇ ਨਾਲ ਹੋ ਜਾਂਦੇ ਆ। ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਮਗਰ ਹੁਣ ਪੁਲਿਸ ਜਿਹੜੀ ਆ ਉਹ ਚੜ ਗਈ ਆ। ਅੱਗੇ ਸਾਡੇ ਫੈਸਲਾਬਾਦ ਦਾ ਇੱਕ ਡੀਐਸਪੀ ਆ, ਸਿਆਣਾ ਬੰਦਾ ਵਾ, ਅਯੂਬ ਸਾਈ, ਉਹਨੂੰ ਵੀ ਜਨਾਬ ਫੈਸਲਾਬਾਦ ਦੀ ਪੁਲਿਸ ਜਿਹੜੀ ਆ ਨਾ ਨਨਕਾਣੇ ਦੇ ਵਿੱਚ ਇਤਲਾਹ ਦੇ ਦਿੰਦੀ ਆ ਕਿ ਇਹ ਜਿਹੜਾ ਇਲਾਕਾ ਨਾ, ਇੱਥੇ ਵੀ ਤੁਸੀਂ ਨਾਕਾਬੰਦੀ ਕਰ ਲਓ। ਐਸਐਚਓ ਪੀਪਲਸ ਕਲੋਨੀ ਮੀਆਂ ਵਾਜਦ ਦਾ ਤੁਸੀਂ ਹੁਣ ਜ਼ੇਨ ਚੈੱਕ ਕਰਨਾ। ਸਭ ਤੋਂ ਪਹਿਲੇ ਜਨਾਬ ਉਹਨੇ ਸਾਰੀਆਂ ਮੋਟਰਵੇ ਜਿਹੜੀਆਂ ਸੀ ਨਾ ਉੱਥੇ ਇਤਲਾਹ ਦਿੱਤੀ ਕਿ ਇੱਥੇ ਵੀ ਨਾਕਾ ਲਾ ਲਓ, ਇੱਥੇ ਵੀ ਨਾਕਾ ਲਾ ਲਓ, ਇੱਥੇ ਵੀ ਨਾਕਾ ਲਾ ਲਓ। ਸਾਹੀਵਾਲ ਨੂੰ ਜਾਣ ਵਾਲਾ ਰੋਡ ਸੀਗਾ, ਉੱਥੇ ਨਾਕਾ ਲਵਾਤਾ। ਉਕਾੜੇ ਨੂੰ ਜਾਣ ਵਾਲਾ ਰੋਡ ਸੀਗਾ, ਉੱਥੇ ਨਾਕਾ ਲਵਾਤਾ। ਸੈਯਦ ਵਾਲੇ ਨੂੰ ਜਾਣ ਵਾਲਾ ਰੋਡ ਜਿਹੜਾ ਸੀ ਨਾ, ਐਸਐਚਓ ਸੈਯਦ ਵਾਲੇ ਨੂੰ ਕਹਿ ਕੇ ਰਾਏ ਅਰਸ਼ਦ ਸਾਡੇ ਫੈਸਲਾਬਾਦ ਦਾ ਭਾਈ ਆ, ਉਹ ਉੱਥੇ ਲੱਗਾ ਹੋਇਆ। ਉਹਨੂੰ ਕਿਹਾ ਕਿ ਜਨਾਬ ਇੱਧਰ ਨੂੰ ਅਗਰ ਆਏ ਤੇ ਇੱਧਰੋਂ ਤੂੰ ਸਾਂਭ ਲੈਣਾ। ਡੀਐਸਪੀ ਅਯੂਬ ਸਾਈ ਨੂੰ ਇਤਲਾਹ ਕੀਤੀ, ਉਹਨਾਂ ਨੂੰ ਦੱਸਿਆ ਕਿ ਭਾਈ ਜੀ ਅਗਰ ਇੱਧਰ ਨੂੰ ਆਏ ਤੇ ਇੱਧਰੋਂ ਤੁਸੀਂ ਡੱਕ ਲੈਣੇ ਆ। ਹੁਣ ਤੁਸੀਂ ਚੈੱਕ ਕਰਨਾ ਕਿ ਤੁਸੀਂ ਸਾਰੇ ਸੁੱਤੇ ਹੁੰਦੇ ਹੋ ਤੇ ਸਾਡੇ ਫੈਸਲਾਬਾਦ ਦੀ ਪੁਲਿਸ ਤੇ ਸਾਡੇ ਨਨਕਾਣੇ ਦੀ ਪੁਲਿਸ ਜਾ ਕੇ ਤੁਹਾਡੀ ਹਿਫਾਜ਼ਤ ਕਰ ਰਹੀ ਹੁੰਦੀ ਹੈ। ਇਹਨਾਂ ਡਾਕੂਆਂ ਨੇ ਜਦੋਂ ਵੇਖਿਆ ਕਿ ਪੁਲਿਸਾਂ ਸਾਡੇ ਮਗਰ ਚੜ ਗਈਆਂ ਵਾ, ਇਹਨਾਂ ਨੇ ਗੱਡੀ ਦੌੜਾ ਦਿੱਤੀ। ਗੱਡੀ ਜਦੋਂ ਦੌੜਾਈ ਤੇ ਅੱਗੇ ਇੱਕ ਰਾਹਗੀਰ ਵਿਚਾਰਾ ਜਿਹੜਾ ਸੀ ਨਾ, ਉਹ ਗੱਡੀ ਦੇ ਥੱਲੇ ਆਇਆ। ਉਹ ਅੱਲਾ ਨੂੰ ਪਿਆਰਾ ਹੋ ਗਿਆ। ਜਦੋਂ ਅੱਲਾ ਨੂੰ ਪਿਆਰਾ ਹੋਇਆ ਤੇ ਉੱਥੇ ਪੁਲਿਸਾਂ ਵੀ ਮੌਕੇ ਤੇ ਚੜੀਆਂ ਹੋਈਆਂ ਸੀਗੀਆਂ। ਜਦੋਂ ਡਾਕੂਆਂ ਨੇ ਦੇਖਿਆ ਨਾ ਕਿ ਪੁਲਿਸਾਂ ਸਾਡੇ ਮਗਰ ਚੜ ਗਈਆਂ ਵਾ, ਡਾਕੂਆਂ ਨੇ ਜਨਾਬ ਫਾਇਰਿੰਗ ਸ਼ੁਰੂ ਕਰ ਦਿੱਤੀ। ਫਾਇਰਿੰਗ ਦਾ ਤਬਾਦਲਾ ਤਕਰੀਬਨ 15 ਮਿੰਟ ਜਿਹੜਾ ਨਾ ਉਹ ਜਾਰੀ ਰਿਹਾ। ਦੋ ਬੰਦੇ ਜਿਹੜੇ ਨਾ ਸਕੇ ਭਰਾ, ਉਹ ਜ਼ਖਮੀ ਹਾਲਤ ਦੇ ਵਿੱਚ ਪੁਲਿਸ ਨੂੰ ਮਿਲੇ। ਪੁਲਿਸ ਦਾ ਇਹ ਕਹਿਣਾ ਵਾ ਕਿ ਦੋ ਇਹਨਾਂ ਦੇ ਸਾਥੀ ਜਿਹੜੇ ਸੀਗੇ ਉਹ ਮੌਕੇ ਤੋਂ ਫਰਾਰ ਹੋ ਗਏ ਆ। ਇਹ ਦੋਨੇ ਡਾਕੂ ਜਿਹੜੇ ਆ ਜ਼ਖਮਾਂ ਦੀ ਤਾਬ ਨਾ ਲੈਂਦੇ ਆ ਹਲਾਕ ਹੋ ਗਏ ਆ। ਗੱਡੀ ਜਿਹੜੀ ਆ ਉਹ ਬਰਾਮਦ ਹੋ ਗਈ ਆ। ਤਾਰਕ ਮਹਿਮੂਦ ਜਿਹਨੂੰ ਅਗਵਾ ਕੀਤਾ ਗਿਆ ਸੀਗਾ ਉਹਨੂੰ ਬਾਜ਼ਿਆਬ ਕਰਵਾ ਲਿਆ ਗਿਆ ਵਾ। ਇੱਥੇ ਮੇਰਾ ਖਿਆਲ ਆ ਕਿ ਫੈਸਲਾਬਾਦ ਦੀ ਪੁਲਿਸ, ਐਸਐਚਓ ਪੀਪਲਸ ਕਲੋਨੀ ਮੀਆਂ ਵਾਜਦ, ਐਸਐਚਓ ਰੁਡਾਲਾ ਰੋਡ ਹਾਫਿਜ਼ ਅਮਾਰ ਤੇ ਐਸਐਚਓ ਸੈਯਦ ਵਾਲਾ ਰਾਏ ਅਰਸ਼ਦ, ਤੇ ਸਭ ਤੋਂ ਵੱਡੀ ਗੱਲ ਡੀਐਸਪੀ ਵੱਡਾ ਘਰ ਅਯੂਬ ਸਾਈ ਨੂੰ ਮੁਬਾਰਕਬਾਦ ਦੇਣੀ ਚਾਹੀਦੀ ਆ ਕਿ ਜਿਨ੍ਹਾਂ ਨੇ ਜਨਾਬ ਐਡੇ ਖਤਰਨਾਕ, ਜਿਨ੍ਹਾਂ ਦੇ ਮੁਕੱਦਮਾਤ ਅੰਨ੍ਹੇਵਾਹ ਸੀ ਡਾਕੂਆਂ ਦੇ, 302, 324, 392, ਪਤਾ ਨਹੀਂ ਕਿੱਦਾਂ ਕਿੱਦਾਂ ਦੇ ਮੁਕੱਦਮਾਤ ਸੀਗੇ, ਉਹ ਜਿਹੜੇ ਹਲਾਕ ਕਰ ਦਿੱਤੇ। ਗੱਡੀ ਬਰਾਮਦ ਕਰ ਲਈ, ਮੁਖਬੀ ਨੂੰ ਬਾਜ਼ਿਆਬ ਕਰਵਾ ਦਿੱਤਾ। ਮੇਰਾ ਖਿਆਲ ਹੈ ਕਿ ਇਹੀ ਪੁਲਿਸ ਦਾ ਕੰਮ, ਤੁਹਾਡੀ ਜਾਨ, ਮਾਲ, ਇੱਜ਼ਤ, ਆਬਰੂ ਦਾ ਖਿਆਲ ਰੱਖਣਾ, ਜਿਹੜਾ ਮੇਰਾ ਖਿਆਲ ਹੈ ਕਿ ਸਾਡੇ ਦੋਨਾਂ ਜ਼ਿਲ੍ਹਿਆਂ ਦੀ ਪੁਲਿਸ ਨੇ ਬੜੇ ਅੱਛੇ ਤਰੀਕੇ ਨਾਲ ਰੱਖੀ ਆ। ਬਹੁਤ ਸ਼ੁਕਰੀਆ।